ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜਿਹੜਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ
ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ
ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਹੈ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ, ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਹੈ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ, ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਹੈ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ, ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਹੈ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ,
ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ,
ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ।
ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ
ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। तो अंदाजे कि दिल्ली दे स्पैशल सैल ने गिरफ्तार किया राजस्थान के अजमेर तो दीपक टिन्नू नूं। सो इस वे वड्डी खबर दीपक टिन्नू की गिरफ्तारी हो चुकी है। पंजाब पुलिस भी लगातार इसनूं चेस करने की कोशिश कर रही सी, पर दिल्ली के स्पैशल सैल ने टिन्नू नूं गिरफ्तार कर लिया। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। तो अंदाजे कि दिल्ली के स्पैशल सैल ने गिरफ्तार किया राजस्थान के अजमेर तो दीपक टिन्नू नूं। सो इस वे वड्डी खबर दीपक टिन्नू की गिरफ्तारी हो चुकी है। पंजाब पुलिस भी लगातार इसनूं चेस करने की कोशिश कर रही सी, पर दिल्ली के स्पैशल सैल ने टिन्नू नूं गिरफ्तार कर लिया। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। तो अंदाजे कि दिल्ली के स्पैशल सैल ने गिरफ्तार किया राजस्थान के अजमेर तो दीपक टिन्नू नूं। सो इस वे वड्डी खबर दीपक टिन्नू की गिरफ्तारी हो चुकी है। पंजाब पुलिस भी लगातार इसनूं चेस करने की कोशिश कर रही सी, पर दिल्ली के स्पैशल सैल ने टिन्नू नूं गिरफ्तार कर लिया। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। तो अंदाजे कि दिल्ली के स्पैशल सैल ने गिरफ्तार किया राजस्थान के अजमेर तो दीपक टिन्नू नूं। सो इस वे वड्डी खबर दीपक टिन्नू की गिरफ्तारी हो चुकी है। पंजाब पुलिस भी लगातार इसनूं चेस करने की कोशिश कर रही सी, पर दिल्ली के स्पैशल सैल ने टिन्नू नूं गिरफ्तार कर लिया। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ।
ਸੋ ਇਸ ਲਈ ਵੱਡੀ ਖਬਰ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ।
ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ
ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ, ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ,
ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ, ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ, ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ।
ਸੋ ਇਸ ਵੇਲੇ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ ਟਿੰਨੂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਇਸ ਵੇਲੇ ਦੀ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਦੀਪਕ ਟਿੰਨੂ ਜੋ ਸੀਆਈ ਦੀ ਕਸਟਡੀ ਚੋਂ ਫਰਾਰ ਹੋ ਗਿਆ ਸੀ, ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਿੱਥੋਂ ਹੋਇਆ ਤੇ ਕਿਵੇਂ ਹੋਇਆ ਸਭ ਤੁਹਾਨੂੰ ਦੱਸਾਂਗੇ। ਤੁਸੀਂ ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਕਤਲकांड ਦੀ ਇਹ ਅਹਿਮ ਕੜੀ ਸੀ ਦੀਪਕ ਟਿੰਨੂ, ਜਿਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਦੀਪਕ ਟਿੰਨੂ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਫਿਰਾਦ ਵਿੱਚ ਹੈ, ਪਰ ਨਹੀਂ, ਉਸ ਦੀ ਗ੍ਰਿਫਤਾਰੀ ਰਾਜਸਥਾਨ ਦੇ ਅਜਮੇਰ ਤੋਂ ਹੋਈ ਹੈ। ਜੀ ਹਾਂ, ਅਜਮੇਰ ਸ਼ਹਿਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਸੋ ਇਸ ਲਈ ਵੱਡੀ ਖਬਰ ਇੰਡੋਜ਼ ਟੀਵੀ ਤੇ ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੋਈ ਕਹਿ ਰਿਹਾ ਸੀ ਕਿ ਸਾਊਥ ਅਫਰੀਕਾ ਭੱਜ ਗਿਆ, ਕੋਈ ਕਹਿ ਰਿਹਾ ਸੀ ਕਿ ਮਲੇਸ਼ੀਆ ਭੱਜ ਗਿਆ ਕਿਉਂਕਿ ਉਸ ਦੀ ਜੋ ਮਹਿਲਾ ਦੋਸਤ ਸੀ ਉਹ ਮੁੰਬਈ ਤੋਂ ਗ੍ਰਿਫਤਾਰ ਕੀਤੀ ਗਈ ਸੀ ਜੋ ਕਿ ਮਾਲਦੀਵਸ ਲਈ ਰਵਾਨਾ ਹੋ ਰਹੀ ਸੀ। ਉਹਨੂੰ ਉੱਥੇ ਹੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਤਾਂ ਅੰਦਾਜ਼ੇ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਅਜਮੇਰ ਤੋਂ ਦੀਪਕ ਟਿੰਨੂ ਨੂੰ। ਸੋ ਇਸ ਲਈ ਵੱਡੀ ਖਬਰ, ਦੀਪਕ ਟਿੰਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਵੀ ਲਗਾਤਾਰ ਇਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਿੱਲੀ ਦੇ ਸਪੈਸ਼ਲ ਸੈੱਲ ਨੇ